ਅੱਜ ਤੇ ਸਿੱਖ ਨੂੰ ਗੁਰੂ ਤੇ ਵਿਸ਼ਵਾਸ ਨਹੀਂ, ਉਹਨੂੰ ਕਿਸੇ ਦੇਹਧਾਰੀ ਤੇ ਵਿਸ਼ਵਾਸ ਹੈ। ਅੱਜ ਲੋੜ ਹੈ ਇਸ ਗੱਲ ਦੀ ਭਈ ਮੈਂ ਆਪਣੇ ਜੀਵਨ ਕਾਲ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਕੋਲੋਂ ਇਹ ਸਿੱਖ ਕੇ ਗੁਣ ਧਾਰਨ ਕਰਾਂ ਵੀ ਮੈਂ ਆਪਣੇ ਜੀਵਨ ਵਿੱਚ ਤਿਆਗ ਦੀ ਭਾਵਨਾ ਕੱਢੀ ਰੱਖਾਂ। ਭਲਿਓ ਇਹਦਾ ਚੇਤਾ ਰੱਖਿਓ, ਹਕੂਮਤ ਤੇ ਨਸ਼ੇ ਵਿੱਚ ਕੀਤੇ ਹੋਏ ਪਾਪਾਂ ਦੀ ਉਮਰ ਕੋਈ ਬਹੁਤੀ ਲੰਬੀ ਨਹੀਂ ਹੁੰਦੀ। ਤੜਫ ਕੇ ਮਰ ਗਿਆ ਸ਼ਖਸੀਅਰ ਵੀ ਕੋਈ ਇੱਕ ਬੰਦਾ ਤਾਂ ਦੱਸੋ ਜਿਹੜਾ ਬਾਬਾ ਬੰਦਾ ਬਹਾਦਰ ਨਾਲ ਰਿਸ਼ਤਾ ਤੋੜਨ ਲਈ ਤਿਆਰ ਹੋਵੇ, ਜਿਹੜਾ ਸਿੱਖੀ ਨਾਲ ਰਿਸ਼ਤਾ ਤੋੜਨ ਲਈ ਤਿਆਰ ਹੋਵੇ। ਗੁਰੂ ਪਿਆਰੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਟੇਜ ਦਾ ਕੁਝ ਮਾਹੌਲ ਇਸ ਤਰ੍ਹਾਂ ਦਾ ਬਣਿਆ ਹੋਇਆ ਹੈ, ਇਸੇ ਗੱਲ ਨੂੰ ਮੱਦੇ ਨਜ਼ਰ ਰੱਖਦੇ ਹੋਏ ਵੀ ਇੱਥੇ ਕਰਕੇ ਕੁਝ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਕਰਾਂ। ਪਹਿਲੀ ਬੇਨਤੀ ਮੈਂ ਕਰਾਂ, ਅੱਜ ਆਪਾਂ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੇ ਜੀਵੇ ਹੋਏ ਜੀਵਨ ਵਿੱਚੋਂ ਇੱਕ ਸੇਧ ਲੈਣ ਦੀ ਕੋਸ਼ਿਸ਼ ਕਰਾਂ। ਇਤਿਹਾਸ ਦੇ ਪੰਨੇ ਉਹ ਜਗਦੇ ਤੇ ਮਗਦੇ ਅੱਖਰ ਹੁੰਦੇ ਨੇ ਜਿਹੜੇ ਆਉਣ ਵਾਲੇ ਸਮੇਂ ਨੂੰ ਰਾਹ ਨੂੰ ਰੋਸ਼ਨ ਕਰਦੇ ਨੇ, ਸਾਡੇ ਅੰਦਰ ਇੱਕ ਭਾਵਨਾ ਪੈਦਾ ਕਰਦੇ ਨੇ। ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਵਿੱਚੋਂ ਅੱਜ ਮੈਂ ਤਿੰਨ ਗੁਣ ਉਹਨਾਂ ਦੇ ਗੁਣ ਬਹੁਤ ਨੇ, ਪਰ ਆਪਾਂ ਸਮੇਂ ਮੁਤਾਬਕ ਤਿੰਨ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ। ਔਰ ਇਹ ਅੱਜ ਦੀ ਲੀਡਰਸ਼ਿਪ ਵਿੱਚ ਵੀ ਪੈਦਾ ਹੋਣ ਤਾਂ ਮੈਨੂੰ ਪੂਰਨ ਆਸ ਹੈ ਜੇ ਉਸ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਪੈਦਾ ਕਰ ਸਕਦੇ ਨੇ ਕਿ ਸਾਡੇ ਸੁਪਨਿਆਂ ਵੀ ਸਾਕਾਰ ਹੋ ਸਕਦੇ ਨੇ। ਤਿੰਨ ਗੁਣ ਕਿਹੜੇ ਨੇ? ਸਭ ਤੋਂ ਪਹਿਲਾ ਗੁਣ, ਉਹਨਾਂ ਦੇ ਜੀਵਨ ਵਿੱਚ ਤਿਆਗ ਕਿੰਨਾ ਸੀ। ਮੈਂ ਸਾਰੀ ਗੱਲ ਅੱਗੇ ਜਾ ਕੇ ਸਾਂਝੀ ਕਰਾਂਗਾ। ਦੂਜੀ ਬੇਨਤੀ ਇਹ ਕਰਾਂ ਵੀ ਉਹਨਾਂ ਦਾ ਕਿਰਦਾਰ ਕਿਹੋ ਜਿਹਾ ਸੀ। ਤੀਜੀ ਜਿਹੜੀ ਸਭ ਤੋਂ ਵੱਡੀ ਗੱਲ ਹੈ, ਉਹਨਾਂ ਦਾ ਗੁਰੂ ਤੇ ਵਿਸ਼ਵਾਸ ਕੀ ਸੀ। ਇਹ ਤਿੰਨ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਸਭ ਤੋਂ ਪਹਿਲੀ ਗੱਲ ਹੈ ਤਿਆਗ। ਯਾਦ ਰੱਖਿਓ ਕਿ ਜਿਹਨਾਂ ਦੇ ਮਨ ਦ੍ਰਿੜ ਹੁੰਦੇ ਨੇ, ਤਿਆਗ ਕਰ ਹੀ ਹੋ ਸਕਦੇ ਨੇ, ਆਨੰਦ ਵਿੱਚ ਜੀ ਵੀ ਹੋ ਸਕਦੇ ਨੇ, ਜਿਹੜਾ ਦੇ ਅੰਦਰ ਤਿਆਗ ਦੀ ਭਾਵਨਾ ਹੋਵੇ। ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣੇ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਰੇ ਕੱਟੇ ਗਿਆਨ ਅੰਜਨ ਸਾਰਿਆ। ਅਗਲੀ ਪੰਕਤੀ ਕੀ ਹੈ ਜੀ? ਅੰਦਰੋਂ ਜਿਨ ਕਾ ਮੋਹ ਟੁੱਟਾ। ਗੱਲਾਂ ਨਾਲ ਨਹੀਂ, ਜਿਨ੍ਹਾਂ ਦਾ ਅੰਦਰੋਂ ਮੋਹ ਟੁੱਟ ਗਿਆ। ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚਾ ਸਵਾਰਿਆ। ਕਹੇ ਨਾਨਕ ਇਹ ਆਨੰਦ ਹੈ, ਆਨੰਦ ਗੁਰੂ ਤੇ ਜਾਣਿਆ। ਉਹ ਇਸ ਮੌਜ ਵਿੱਚ ਜਿਉਂਦੇ। ਜਦੋਂ ਉਹਨੇ ਮਿਰਗਣੀ ਦਾ ਸ਼ਿਕਾਰ ਕੀਤਾ, ਆਖਰ ਮਾਪਿਆਂ ਭਾਲਿਆ। 14 ਸਾਲਾਂ ਦੀ ਕਿੱਡੀ ਉਮਰ ਹੈ। 1670 ਵਿੱਚ ਜਨਮ ਹੈ, 1684 ਵਿੱਚ ਸ਼ਿਕਾਰ ਖੇਡ ਰਹੇ ਨੇ। 14 ਸਾਲ ਦੀ ਉਮਰ ਨੇ ਮਾਂ ਦੇ ਪਿਆਰ ਨੂੰ, 14 ਸਾਲ ਦੀ ਉਮਰ ਨੇ ਪਿਓ ਦੇ ਪਿਆਰ ਨੂੰ ਭੁਲਾ ਕੇ ਰੱਖ ਦਿੱਤਾ। ਘਰ ਮਮਤਾ ਦੀ ਗੱਲਾਂ ਛੱਡ ਦਿੱਤੀਆਂ, ਸੱਜਣ ਮਿੱਤਰ ਛੱਡ ਦਿੱਤੇ, ਖੇਡਣ ਵਾਲੀ ਉਮਰ ਮਾਲਾ ਪਕੜ ਕੇ ਬੈਠ ਗਈ। ਇਹ ਤਿਆਗ ਹੈ। ਜ਼ਿੰਦਗੀ ਦੀ ਹਰ ਚੰਚਲਤਾ ਨੂੰ ਉਹਨੇ ਤਿਆਗ ਦਿੱਤਾ। ਇੱਕ ਚਾਣਕੀ ਦਾਸ ਨਾਲ ਤੁਰ ਪਏ, ਪਰ ਉਹ ਤਸੱਲੀ ਨਾ ਹੋ ਸਕੀ। ਉਸ ਤੋਂ ਬਾਅਦ ਵਿੱਚ ਫਿਰ ਰਾਮਦਾਸ ਕੋਲ ਗਏ, ਉੱਥੋਂ ਵੀ ਤਸੱਲੀ ਨਾ ਹੋ ਸਕੀ, ਤਿਆਗਦੇ ਚਲੇ ਗਏ। ਫਿਰ ਉਸ ਤੋਂ ਬਾਅਦ ਵਿੱਚ ਔਕੜਨਾਥ ਕੋਲ ਗਏ, ਉਹਨਾਂ ਦੇ ਨਾਲ ਜਾ ਕੇ ਇੱਕ ਭਰਮ ਜਿਹਾ ਪੈਦਾ ਹੋ ਗਿਆ, ਸ਼ਾਇਦ ਮੈਂ ਹੁਣ ਕੁਝ ਹਾਸਲ ਕਰ ਲਿਆ। ਉੱਥੇ ਡੇਰੇ ਦੇ ਵਿੱਚ ਰਹਿ ਗਏ। ਮੈਂ ਨਾਲ ਗੱਲਾਂ ਸਾਂਝੀਆਂ ਕਰਦਾ ਜਾਵਾਂਗਾ, ਤੁਸੀਂ ਮਨਾਉਂਦੇ ਆਪ ਰਹੋ। ਬੜੇ ਧਿਆਨ ਨਾਲ ਸੁਣਿਓ। ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਗਏ, ਵਾਰਤਾ ਹੋਈ ਤੇ ਉਹ ਤਿਆਰ ਹੋਇਆ ਵੀ ਮੈਂ ਚੱਲਣ ਨੂੰ ਤਿਆਰ ਹੈ ਤੁਹਾਡੇ ਨਕਸ਼ੇ ਕਦਮਾਂ ਤੇ। ਹੁਣ ਹੈਰਾਨੀ ਦੀ ਗੱਲ ਹੈ, ਇੱਕ ਪਾਸੇ ਡੇਰਾ, ਕਿੱਡਾ ਵੱਡਾ ਡੇਰਾ, ਦੂਜੇ ਪਾਸੇ ਉੱਥੇ ਕਿੰਨੇ ਮੁਰੀਦ ਨੇ, ਕਿੰਨੇ ਉਹਦੇ ਚੇਲੇ ਨੇ। ਕਿੰਨੀ ਐਸ਼ੋ ਆਰਾਮ ਦੀ ਜ਼ਿੰਦਗੀ ਹੈ। ਲੋਕ ਨਮਸਕਾਰ ਕਰਦੇ ਨੇ, ਉਹਨੂੰ ਚਾਰੇ ਪਾਸੇ ਉਹਦਾ ਦਬਦਬਾ ਬਣਿਆ ਹੋਇਆ ਹੈ। ਪਰ ਗੁਰੂ ਗੋਬਿੰਦ ਸਿੰਘ ਨੇ ਕਹਿਣ ਤੇ ਇੱਕ ਪਰਤਿਆ ਗੱਡੀ ਤਿਆਰ ਹੋ ਗਿਆ। ਕਹਿੰਦੇ ਕਿ ਮੈਂ ਸਾਰਾ ਕੁਝ ਛੱਡ ਦਿਆਂਗਾ, ਤੇਰੇ ਦੱਸੇ ਰਾਹ ਤੇ ਤੁਰਾਂਗਾ। ਮੈਂ ਕਿਹਾ ਕਿ ਇੱਕ ਵਾਰੀ ਫਿਰ ਕੰਪੇਅਰ ਕਰਾਂਗਾ। ਹੁਣ ਇੱਥੇ ਸਿਰਫ ਇਹਦੀ ਕੀ ਗੱਲ ਕੰਪੇਅਰ ਕਰਨਾ ਚਾਹੁੰਦਾ, ਤੁਸੀਂ ਦੇਖੋ ਕਿ ਸ਼ਖਸੀਅਤ ਕਿਹੋ ਜਿਹੀ ਹੋਵੇਗੀ। ਉਹਦੇ ਡੇਰੇ ਵਿੱਚੋਂ ਇੱਕ ਵੀ ਬੰਦਾ ਬਾਬਾ ਬੰਦਾ ਸਿੰਘ ਬਹਾਦਰ ਨਾਲ ਨਹੀਂ ਤੁਰਿਆ। ਇੱਕ ਵੀ ਬੰਦਾ ਬਾਬਾ ਬਹਾਦਰ ਨਾਲ ਨਹੀਂ ਤੁਰਿਆ। ਪਰ ਜਦੋਂ ਗੁਰਦਾਸ ਨਗਰ ਦੀ ਗੜੀ ਚੋਂ ਕਿਰਪਾਦਾਰ ਹੁੰਦਾ, ਉਦੋਂ 740 ਆਉਂਦਾ, ਜਿਹਨਾਂ ਚੋਂ ਇੱਕ ਵੀ ਮਨੁੱਕਰ ਨਹੀਂ ਹੁੰਦਾ।
उन्हें 740 ਵਿੱਚੋਂ ਇੱਕ ਵੀ ਮਨੁੱਕਰ ਨਹੀਂ ਹੋਇਆ। ਤੜਫ ਕੇ ਮਰ ਗਿਆ ਸ਼ਖਸੀਅਰ ਵੀ ਕੋਈ ਇੱਕ ਬੰਦਾ ਤਾਂ ਦੱਸੋ ਜਿਹੜਾ ਬਾਬਾ ਬੰਦਾ ਬਹਾਦਰ ਨਾਲ ਰਿਸ਼ਤਾ ਕਰਾਉਣ ਲਈ ਤਿਆਰ ਹੋਵੇ, ਜਿਹੜਾ ਸਿੱਖੀ ਨਾਲ ਰਿਸ਼ਤਾ ਕਰਾਉਣ ਲਈ ਤਿਆਰ ਹੋਵੇ। ਡੇਰੇ ਵਿੱਚੋਂ ਇੱਕ ਵੀ ਨਾ ਤੁਰਿਆ। ਗੁਰਦਾਸ ਨਗਰ ਦੀ ਗੜੀ ਤੋਂ ਰਸਤੇ 'ਚ ਪਕੜੇ ਹੋਏ ਸਿੱਖ ਜਿਹੜੇ ਨੇ ਉਹ ਜਦੋਂ ਦਿੱਲੀ ਗਏ ਤੇ ਉਹਨੇ 740 ਵਿੱਚੋਂ 739 ਨਾ ਹੋ ਸਕੇ। 740 ਨੇ ਸ਼ਹੀਦ ਵੀ 740 ਨੇ ਹੋਏ। ਆਹ ਸੀ ਸਾਡਾ ਕਿਰਦਾਰ ਜਿਹੜਾ ਅਸੀਂ ਗਵਾ ਬੈਠੇ ਹੋਏ ਹਾਂ। ਉਹਦੇ ਜੀਵਨ ਵਿੱਚ ਸਭ ਤੋਂ ਪਹਿਲੀ ਗੱਲ ਅੱਜ ਸਾਨੂੰ ਧਾਰਨ ਕਰਨੀ ਚਾਹੀਦੀ ਹੈ, ਉਹਦੇ ਜੀਵਨ ਵਿੱਚ ਤਿਆਗ ਕਿੱਡਾ ਵੱਡਾ ਸੀ। ਫਿਰ ਜਿਹੜੀ ਆਪਾਂ ਮੋੜ ਦੀ ਗੱਲ ਕਰ ਚੁੱਕੇ ਹੋਏ ਹਾਂ, ਡਾਕਟਰ ਅਮਰਜੀਤ ਸਿੰਘ ਜੀ ਹੋਰਾਂ ਬੜੇ ਵਧੀਆ ਸ਼ਬਦਾਂ ਵਿੱਚ ਤੁਹਾਡੇ ਨਾਲ ਵਿਆਖਿਆ ਵੀ ਕੀਤੀ ਹੈ। ਦੇਖੋ ਫਤਿਹ ਨੁਸਰਤ ਵੇਦ ਰੰਗ ਯਾਵਤ ਅਜ ਨਾਨਕ ਗੁਰੂ ਗੋਬਿੰਦ ਸਿੰਘ ਉਹ ਆਪਣੀ ਮੋੜ ਨਹੀਂ ਬਣਾ ਰਿਹਾ, ਤਿਆਗ ਹੈ। ਉਹ ਜੇ ਸਮਾਣਾ ਜਿੱਤਦਾ ਫਤਿਹ ਸਿੰਘ ਸੂਬੇਦਾਰ ਲਾ ਰਿਹਾ, ਆਪ ਨਹੀਂ ਲੱਗ ਰਿਹਾ, ਉਹਦੇ ਵਿੱਚ ਤਿਆਗ ਹੈ। ਜੇ ਸਰਹੰਦ ਵਿੱਚ ਲੋਕ ਲੁੱਟ ਰਹੇ ਨੇ, ਬੜਾ ਕੁਝ ਲੁੱਟਿਆ ਗਿਆ। ਸੁਲਤਾਨ ਦੀ ਦੌਲਤ ਲੁੱਟੀ ਗਈ, ਵਜ਼ੀਰ ਖਾਨ ਦੀ ਦੌਲਤ ਲੁੱਟੀ ਗਈ, ਹੋਰਾਂ ਦੀ ਦੌਲਤ ਲੁੱਟੀਆਂ ਗਈਆਂ, ਬਹੁਤ ਕੁਝ ਲੁੱਟਿਆ ਗਿਆ ਲੋਕਾਂ ਨੇ। ਪਰ ਯਾਦ ਰੱਖਿਓ ਬਾਬਾ ਬੰਦਾ ਸਿੰਘ ਬਹਾਦਰ ਉਹ ਮੁੱਠੀਆਂ ਭਰ ਕੇ ਮਿੱਟੀ ਦੀਆਂ ਆਪਣੇ ਮਸਤਕ ਤੇ ਲਾ ਰਹੇ ਜਿੱਥੇ ਸਾਹਿਬਜ਼ਾਦਿਆਂ ਦੇ ਖੂਨ ਮਿਲਿਆ ਸੀ। ਉਹ ਨਹੀਂ ਕੁਝ ਕਰ ਰਿਹਾ, ਉਹਦੇ ਜੀਵਨ ਵਿੱਚ ਤਿਆਗ ਦੀ ਭਾਵਨਾ ਹੈ। ਛੱਡ ਦਿੱਤੀ ਗੱਲ, ਕਿੱਡੇ ਉਹ ਜਿਹੜੇ ਲੋਹਗੜ੍ਹ ਦੇ ਕਿਲੇ ਉਹਨਾਂ ਤੇ ਰਾਜ ਕੀਤਾ, ਸਾਰਾ ਕੁਝ ਛੱਡ ਕੇ ਗੁਰਦਾਸ ਨਗਰ ਦੀ ਗੜੀ ਵਿੱਚ ਹੈ। ਮੈਂ ਬੇਨਤੀ ਕਰਾਂ, ਮੈਂ ਬਹੁਤ ਥੋੜਾ ਟਾਈਮ ਲਾਉਣਾ ਤੁਹਾਡੇ ਨਾਲ, ਸਿਰਫ ਇਤਨੀ ਅਰਜ਼ ਕਰਦੇ ਹਾਂ, ਅੱਜ ਸਾਡੇ ਵਿੱਚੋਂ ਤਿਆਗ ਨਹੀਂ ਹੈ। ਮੈਂ ਚਾਹੁੰਦਾ ਕੋਈ ਉਹਦਾ ਮੈਨੂੰ ਮਿਲਿਆ ਇੱਕ ਅੱਧ ਉਹਦਾ ਜਿਹੜਾ ਮੁਖੀ ਹੋਵੇ ਮੇਰਾ ਪੁੱਤ ਹੋਵੇ, ਦੂਜਾ ਨਾ ਹੋਵੇ। ਜਿੰਨਾ ਚਿਰ ਸਾਡੇ ਜੀਵਨ ਵਿੱਚ ਇਹ ਤਿਆਗ ਦੀ ਭਾਵਨਾ ਨਹੀਂ ਆਉਂਦੀ, ਦਸਾਂ ਗੁਰੂਆਂ ਦਾ ਕਦੇ ਜੀਵਨ ਦੇਖਿਓ, ਉਹਦੇ ਵਿੱਚ ਕਿੱਡੀ ਤਿਆਗ ਦੀ ਭਾਵਨਾ ਹੈ। ਜਿਹੜੇ ਕਲਕੀ ਵਾਲੇ ਨੇ ਥਾਪੜਾ ਦੇ ਕੇ ਉਹਨੂੰ ਤੋੜਿਆ ਸੀ, ਉਹ ਖੁਦ ਕਿੱਡਾ ਤਿਆਗੀ ਹੈ। 4 ਪੁੱਤਾਂ ਨੂੰ ਬਾੜ ਕੇ ਤੁਹਾਡੇ ਕੋਲੋਂ ਫਿਰ ਬਾਬੇ ਬੰਦੇ ਬਹਾਦਰ ਨੂੰ ਕੋਲ ਬਿਠਾ ਦਿੰਦੇ ਆ। ਉਹਦੇ ਵਿੱਚ ਕਿੱਡੀ ਵੱਡੀ ਤਿਆਗ ਦੀ ਭਾਵਨਾ ਹੈ। ਪਹਿਲੀ ਮੈਂ ਅਰਜ਼ ਕਰਾਂ, ਜਿੰਨਾ ਚਿਰ ਸਾਡੇ ਅੰਦਰ ਅੱਜ ਹਰ ਪ੍ਰਚਾਰਕ, ਹਰ ਬੰਦਾ ਤੁਹਾਨੂੰ ਇਉਂ ਲੱਗਦਾ ਕਿ ਸਿੱਖੀ ਦੀ ਗੱਲ ਕਰ ਰਹੇ ਹੈ, ਪਰ ਮਾਫ ਕਰਿਓ, ਉਹਦੇ ਪਿੱਛੇ ਪਿਛੋਕੜ ਵਿੱਚ ਬਹੁਤੀ ਗਿਣਤੀ ਉਹਨਾਂ ਲੋਕਾਂ ਦੀ ਹੈ ਜਿਹੜੇ ਤਰੀਕਿਆਂ ਨਾਲ ਸਿੱਖੀ ਨੂੰ ਕੈਸ਼ ਕਰ ਰਹੇ ਨੇ। ਅੱਜ ਲੋੜ ਹੈ ਇਸ ਗੱਲ ਦੀ ਭਈ ਮੈਂ ਆਪਣੇ ਜੀਵਨ ਕਾਲ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਕੋਲੋਂ ਇਹ ਸਿੱਖ ਕੇ ਗੁਣ ਧਾਰਨ ਕਰਾਂ ਵੀ ਮੈਂ ਆਪਣੇ ਜੀਵਨ ਵਿੱਚ ਤਿਆਗ ਦੀ ਭਾਵਨਾ ਕਿੱਡੀ ਰੱਖਾਂ। ਅਗਲੀ ਗੱਲ ਮੈਂ ਸਾਡੀ ਕਰਨੀ ਚਾਹੁੰਦਾ। ਦੂਜੀ ਗੱਲ ਉਹਦੇ ਜੀਵਨ ਵਿੱਚ ਬਹੁਤ ਵੱਡੀ ਇਹ ਸੀ, ਜਿਹੜੀ ਸਭ ਤੋਂ ਵੱਡੀ ਆਪਾਂ ਕਹਿ ਸਕਦੇ ਹਾਂ, ਉਹ ਸੀ ਉਹਦਾ ਕਿਰਦਾਰ। ਕਿਰਦਾਰ ਕਿੰਨਾ ਵੱਡਾ ਤੁਸੀਂ ਦੇਖੋ ਕਦੇ ਵਿਚਾਰ ਕੇ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਾਖੀ ਸੁਣਾਈ ਗਈ, ਗੁਰੂ ਗੋਬਿੰਦ ਸਿੰਘ ਜੀ ਨੇ ਵਿਚਾਰ ਸੁਣਾਈ, ਸਾਹਿਬਜ਼ਾਦਿਆਂ ਦੀ ਸ਼ਹਾਦਤ, 24 ਸਾਲ ਦਾ ਠੰਡਾ ਹੋਇਆ ਖੂਨ ਉਬੜ ਗਿਆ। 24 ਸਾਲ ਦਾ 1684 ਵਿੱਚ ਉਹਨੇ ਡੇਰੇ ਤੇ ਗਿਆ ਸੀ। 1708 ਵਿੱਚ ਲਗਾਤਾਰ 1708 ਵਿੱਚ ਉਹ ਗੁਰੂ ਗੋਬਿੰਦ ਸਿੰਘ ਜੀ ਨੇ ਹਾਸਲ ਕਰਦਾ ਹੈ। ਤੇ 24 ਸਾਲ ਜਿਹਨੇ ਇਹੋ ਜਿਹਾ ਵਕਤ ਗੁਜ਼ਾਰਿਆ ਹੋਵੇ, ਉਹ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਦੀ ਗੱਲ ਸੁਣ ਕੇ ਇਹ ਤਿਆਰ ਹੋ ਗਿਆ, ਕਹਿਣ ਲੱਗੇ ਪਾਤਸ਼ਾਹ ਮੈਨੂੰ ਥਾਪੜਾ ਦੇ, ਮੈਂ ਜਾਣਾ ਚਾਹੁੰਦਾ। 24 ਸਾਲਾਂ ਦੇ ਠੰਡੇ ਹੋਏ ਖੂਨ ਨੂੰ ਇਤਨਾ ਉਬਾਲਾ ਉਸ ਬੱਚੇ ਦੀ ਸ਼ਹਾਦਤ ਨੇ ਦੇ ਦਿੱਤਾ। ਉਹਨੇ ਉਸ ਇਤਿਹਾਸ ਦੇ ਪੰਨਿਆਂ ਨੇ ਉਹਦੇ ਅੰਦਰ ਉਹ ਦਰਦ ਪੈਦਾ ਕਰ ਦਿੱਤਾ। ਹੁਣ ਮੈਂ ਕਿਰਦਾਰ ਵਾਲੇ ਪਾਸੇ ਆਉਣਾ ਚਾਹੁੰਦਾ। ਜਿਹੜਾ ਬੱਚਿਆਂ ਦੀ ਗੱਲ ਏਡੀ ਸੁਣ ਕੇ ਆਇਆ ਹੋਵੇ, ਹੈਰਾਨੀ ਦੀ ਗੱਲ, ਉਹ ਕਿਸੇ ਬੱਚੇ ਨੂੰ ਸਜ਼ਾ ਨਾ ਦੇ ਰਿਹਾ ਹੋਵੇ, ਇਹ ਉਹਦਾ ਕਿਰਦਾਰ ਹੈ। ਜਿੰਨੇ ਵੀ ਦੁਸ਼ਮਣ ਆਏ, ਰਾਹ ਵਿੱਚ ਕੋਈ ਵੀ ਆਇਆ, ਉਹਨੇ ਉਹਨੂੰ ਟੱਕਰਿਆ ਬਕਾਇਦਾ ਸਾਰੇ ਸਾਹਮਣੇ ਜਾ ਕੇ। ਵਜ਼ੀਰ ਖਾਨ ਨੂੰ ਐਵੇਂ ਨਹੀਂ ਟੱਕਰਿਆ, ਪਹਿਲਾਂ ਕੁੰਜਪੁਰੇ ਦੇ ਵਿੱਚ ਜਾ ਕੇ ਹਮਲਾ ਕੀਤਾ, ਉਹਨੇ ਪਿੰਡ ਹਮਲਾ ਕੀਤਾ, ਉਹਦੀ ਆਪਣੀ ਸੁੱਖਾਂ ਦੀ ਰਗੜੀ ਉਜਾੜੀ ਹੈ। ਵੀ ਸੱਜਣਾ ਤੈਨੂੰ ਆਵਾਜ਼ ਆ ਜਾਏਗੀ, ਗੁਰੂ ਗੋਬਿੰਦ ਸਿੰਘ ਦੇ ਥਾਪੜੇ ਵਾਲਾ ਸਿੰਘ ਆ ਰਿਹਾ ਹੈ। ਫਿਰ ਉਸ ਤੋਂ ਬਾਅਦ ਵਿੱਚ ਸਮਾਣੇ ਦੀ ਗੱਲ ਲੈ ਲਓ। ਸਮਾਣੇ ਦੇ 3 ਕਰਜ਼ ਸਨ ਸਾਡੇ ਸਿਰ ਤੇ, ਉਡੀਕ ਰਹੀ ਸੀ ਸਿੱਖੀ, ਕੋਈ ਕਰਜ਼ ਉਤਾਰਨ ਵਾਲਾ ਆਏਗਾ। ਪਹਿਲਾ ਕਰਜ਼ ਸੀ
ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੇਲੇ ਦਾ ਜਲਾਦ ਜਲਾਲੂਦੀਨ ਉਹ ਸਮਾਣੇ ਦਾ ਹੈ। ਅਸਲ ਵਿੱਚ ਤੁਸੀਂ ਅੱਜ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਐਸਾ ਕੀਤਾ ਹੈ। ਮੇਰੇ ਸਮਾਂ ਥੋੜਾ ਨੌਜਵਾਨ ਹੈ। ਜਿਹੜਾ ਅਨੰਦਪੁਰ ਸਾਹਿਬ ਦੇ ਮੇਨ ਕਿਲਾ ਹੈ ਉਹਨੇ ਚਾਰੇ ਪਾਸੇ ਕਿਲੇ ਬਣਾਏ ਤਾਂ ਕਿ ਇਹਦੇ ਤੱਕ ਪਹੁੰਚਣ ਲੱਗਿਆ ਵਕਤ ਲੱਗੇ। ਉਹ ਇਸੇ ਤਰ੍ਹਾਂ ਸਰਹੰਦ ਦੇ ਵੀ ਚਾਰੇ ਪਾਸੇ ਕਿਲੇ ਸਨ ਜਿਹੜੇ ਅੱਜ ਅਸੀਂ ਇਤਿਹਾਸ ਵਿੱਚ ਗਵਾ ਬੈਠੇ ਹੋਏ ਆ। ਉਹਨਾਂ ਚੋਂ ਇੱਕ ਖਰੜ ਸੀ, ਬਹੁਤ ਵੱਡਾ ਕਿਲਾ ਸੀ, ਅੱਜ ਢਹਿ ਹੋ ਗਿਆ। ਸਮਾਣਾ ਵੀ ਇੱਕ ਸਪੋਰਟ ਸੀ ਭਈ ਜੇ ਸਰਹੰਦ ਨੂੰ ਲੋੜ ਪਵੇ ਤਾਂ ਉਹਦੇ ਚੋਂ ਉਹ ਉਸ ਵੇਲੇ ਮਦਦ ਕਰ ਸਕੇ। ਇਸੇ ਤਰ੍ਹਾਂ ਬਾਕੀ ਥਾਵਾਂ ਦੇ ਉੱਤੇ ਕੁਝ ਕੁਰੇ ਦੇ ਇਲਾਕੇ 'ਚ ਸਮਾਣਾ, ਇਹ ਸਾਰੀਆਂ ਥਾਵਾਂ ਜਿਹੜੀਆਂ ਨੇ ਨਾ ਉਹ ਉਸ ਵੇਲੇ ਦੀਆਂ ਤਾਕਤ ਸਨ। ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਬੜੀ ਸੋਚ ਵਿਚਾਰ ਬਣਾ ਕੇ ਸਮਾਣੇ ਤੇ ਹਮਲਾ ਕੀਤਾ। ਸਮਾਣੇ ਵਿੱਚੋਂ ਤਿੰਨ ਗੱਲਾਂ। ਪਹਿਲੀ ਗੱਲ ਜਲਾਲੂਦੀਨ ਜਿਹੜਾ ਉੱਥੋਂ ਦਾ ਉਹ ਜਲਾਦ ਸੀ ਜਿਹਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ, ਉਹਨਾਂ ਨੂੰ ਸਬਕ ਸਿਖਾਇਆ। ਦੂਜੀ ਗੱਲ ਸ਼ਾਸਨ ਵੇਗ ਤੇ ਵਾਸ਼ਨ ਵੇਗ ਜਿਨ੍ਹਾਂ ਨੇ ਸਾਹਿਬਜ਼ਾਦੇ ਸ਼ਹੀਦ ਕੀਤੇ ਸੀ ਉਹਨਾਂ ਨੂੰ ਸਬਕ ਸਿਖਾਇਆ। ਤੀਜੀ ਗੱਲ ਇੱਥੋਂ ਦਾ ਹੁਸੈਨ ਅਲੀ ਉਹ ਬੰਦਾ ਸੀ ਜਿਹਨੇ ਕੁਰਾਨ ਸ਼ਰੀਫ ਦੇ ਉੱਤੇ ਇੱਕ ਕਸਮ ਖਾਧੀ ਸੀ ਲਿਖ ਕੇ ਕਿ ਤੁਹਾਨੂੰ ਔਰੰਗਜ਼ੇਬ ਦੇ ਵੱਲੋਂ ਪ੍ਰੋਮਿਸ ਹੈ ਤੁਸੀਂ ਅਨੰਦਪੁਰ ਸਾਹਿਬ ਨੂੰ ਛੱਡ ਜਾਓ, ਅਸੀਂ ਤੁਹਾਡੇ ਮਗਰ ਨਹੀਂ ਆਵਾਂਗੇ ਤੇ ਤੁਹਾਡੀ ਮਨ ਪਾਉਂਦੀ ਏਦਾਂ ਦੀ ਮੰਨ ਸਕਦੇ ਹੋ, ਸਿਰਫ ਅਨੰਦਪੁਰ ਸਾਹਿਬ ਤੋਂ ਛੱਡ ਜਾਓ। ਅਸੀਂ 7 ਮਹੀਨੇ ਦਾ ਘੇਰਾ ਪਾਈ ਬੈਠੇ ਹਾਂ, ਇਤਨੀ ਵੱਡੀ ਫੌਜ ਅਸੀਂ ਘੇਰਾ ਪਾਈ ਬੈਠੇ ਤੇ ਮੂੰਹ ਦਿਖਾਉਣ ਜੋਗੇ ਕੀ ਹੋਵਾਂਗੇ ਲੋਕਾਂ ਨੂੰ। ਤੇ ਉਹ ਜਿਹੜਾ ਹੁਸੈਨ ਅਲੀ ਸੀ ਉਹ ਵੀ ਇੱਥੇ ਸਮਾਣੇ ਦਾ ਹੈ। ਝੂਠੀਆਂ ਕਥਾਵਾਂ ਖਾਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨਾਂ ਦੇ ਉਸ ਬਣਾਈ ਹੋਈ ਝੂਠ ਦੀ ਨਗਰੀ ਨੂੰ ਚਾਰੇ ਪਾਸੇ ਤੋਂ ਹੱਲਾ ਕਰਕੇ ਤੇ ਉਹਨਾਂ ਨੂੰ ਅੱਗ ਲਾ ਕੇ ਇੱਕ ਗੱਲ ਸਪਸ਼ਟ ਕਰ ਦਿੱਤੀ ਕਿ ਭਲਿਓ ਇਹ ਗੱਲ ਚੇਤਾ ਰੱਖਿਓ, ਹਕੂਮਤ ਤੇ ਨਸ਼ੇ ਵਿੱਚ ਕੀਤੇ ਹੋਏ ਪਾਪਾਂ ਦੀ ਉਮਰ ਕੋਈ ਬਹੁਤੀ ਲੰਬੀ ਨਹੀਂ ਹੁੰਦੀ। ਕੋਈ ਨਾ ਕੋਈ ਨਬੀ ਨੂੰ ਆ ਜਾਂਦੀ ਹੈ ਜਿਹੜੀ ਇਸ ਗੱਲ ਨੂੰ ਸਬੂਤ ਦਿੰਦੀ ਹੈ। ਤਾਂ ਉਸ ਤੋਂ ਅਗਲੀ ਗੱਲ ਮੈਂ ਬੇਨਤੀ ਕਰਾਂ, ਕਿੱਡਾ ਵੱਡਾ ਕਿਰਦਾਰ ਹੋਵੇਗਾ ਬਾਬਾ ਬੰਦਾ ਸਿੰਘ ਬਹਾਦਰ ਦਾ। ਉਹਨੇ ਇੱਕ ਵੀ ਮਸੀਤ ਨਹੀਂ ਢਾਈ। ਇਹ ਹੈ ਸਾਡੇ ਮਨਾਂ 'ਚ ਕੋਈ ਵੈਰ ਵਿਰੋਧ ਨਹੀਂ ਹੈ। ਮੈਂ ਇਹ ਪ੍ਰੋਫੈਸਰ ਪਿਆਰਾ ਸਿੰਘ ਪਦਮਲੀ ਦੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ। ਉਹ ਕਹਿੰਦਾ ਪੰਜਾਬ ਦਾ ਪਾਏਦਾਨ ਹੈ, ਹਰੇਕ ਬੰਦਾ ਜਿੰਨੇ ਵੀ ਦਰਬਾਰੇ ਆਏ ਪੰਜਾਬ 'ਚ ਨੂੰ ਲੰਘ ਕੇ ਆਏ, ਪੰਜਾਬ 'ਚ ਨੂੰ ਲੰਘ ਕੇ ਹਰੇਕ ਦੁਸ਼ਮਣ ਆਇਆ ਹੋਵੇ ਜਿਹਦੇ ਨਾਲ ਮੱਥਾ ਲਾਇਆ ਹੋਵੇ ਪੰਜਾਬੀਆਂ ਨੇ, ਤੇ ਪੰਜਾਬੀ ਗਾਉਂਦੇ ਕੀ ਨੇ, ਵਿਸਰ ਗਈ ਸਵਦਾਤ ਪਰਾਈ ਜਬ ਤੇ ਸਾਧ ਸੰਗਤ ਮੋਲ ਹੋਈ। ਨਿਤ ਦਿਹਾੜੇ ਲੜਨ ਵਾਲੇ ਇਹ ਗੱਲ ਕਹਿ ਰਹੇ ਨੇ, ਮੇਰੇ ਮਨ 'ਚ ਈਰਖਾ ਕੋਈ ਨਹੀਂ। ਨਿਤ ਦਿਹਾੜੇ ਲੜਨ ਵਾਲੇ ਉਹਨਾਂ ਲੜਨ ਆਇਆ ਹੋਇਆ ਨੂੰ ਪਾਣੀ ਵੀ ਪਿਲਾਉਂਦੇ ਨੇ, ਕਿਉਂਕਿ ਅੰਦਰ ਈਰਖਾ ਨਹੀਂ ਹੈ, ਅੰਦਰ ਵੈਰ ਨਹੀਂ ਹੈ। ਇਹ ਸਾਡਾ ਕਿਰਦਾਰ ਨਹੀਂ। ਅੱਜ ਸਾਡੀਆਂ ਸਾਰੀਆਂ ਜਥੇਬੰਦੀਆਂ, ਮੈਂ ਨੈਗੇਟਿਵ ਗੱਲ ਨਹੀਂ ਕਰਨਾ ਚਾਹੁੰਦਾ, ਪਰ ਕਿਉਂ ਇੱਕ ਦੂਜੇ ਨਾਲ ਵੱਖਰੀਆਂ ਨੇ। ਉਹਨਾਂ 'ਚ ਪਹਿਲੇ 2 ਗੁਣ ਜਿਹੜੇ ਮੈਂ ਹੁਣ ਤੱਕ ਬੇਨਤੀ ਕੀਤੀ ਹੈ, ਨੰਬਰ 1 ਤਿਆਗ ਦੀ ਭਾਵਨਾ ਨਹੀਂ ਹੈ, ਨੰਬਰ 2 ਉਹਨਾਂ ਦੇ ਵਿੱਚ ਜਿਹੜੀ ਕਿਰਦਾਰ ਦੀ ਕਮਜ਼ੋਰੀ ਹੈ ਉਹ ਅੱਜ ਬਹੁਤ ਵੱਡੀ ਹੈ। ਕਿਰਦਾਰ ਦਾ ਪੱਖ ਜਿਹੜਾ ਸੀ ਇਤਨਾ ਵੱਡਾ, ਜਦੋਂ ਉਹ ਕਪੂਰੀ ਵਿੱਚ ਗਏ, ਕਪੂਰੀ ਦੇ ਲੋਕ ਆ ਕੇ ਮਿਲੇ, ਕਪੂਰੀ ਦੇ ਲੋਕ ਆ ਕੇ ਮਿਲੇ, ਉਹ ਕਹਿਣ ਲੱਗੇ ਇੱਥੇ ਕਦੋਂ ਦੀ ਨਾਂ ਦਾ ਪਾਪੀ ਰਹਿੰਦਾ ਜਿਹਨੇ ਇੱਕ ਫੌਜ ਬਣਾਈ ਹੋਈ ਹੈ, ਉਹ ਲੋਕਾਂ ਦੀਆਂ ਧੀਆਂ ਬੱਚੀਆਂ ਜਵਾਨ ਹੁੰਦੀਆਂ ਦੀ ਖਬਰ ਪਹੁੰਚਾਉਂਦੀ ਹੈ ਤੇ ਉਹਨਾਂ ਦੀਆਂ ਧੀਆਂ ਬੱਚੀਆਂ ਚੁੱਕ ਕੇ ਉਹ ਇੱਥੇ ਆਪਣੇ ਦਰਬਾਰ ਵਿੱਚ ਲਿਆ ਕੇ, ਆਪਣੇ ਘਰ ਲਿਆ ਕੇ ਉਹਨਾਂ ਦੀ ਜ਼ਿੰਦਗੀ ਬਰਬਾਦ ਕਰਦਾ ਹੈ। ਬੰਦਾ ਸਿੰਘ ਬਹਾਦਰ ਦੇ ਅੰਦਰ ਅੱਗ ਲੱਗੀ। ਉਹ ਮੇਰਾ ਗੁਰੂ ਕਹਿੰਦਾ ਤੂੰ ਸਭ ਦੀਆਂ ਧੀਆਂ ਭੈਣਾਂ ਦੀ ਰਾਖੀ ਕਰੇ। ਤੈਨੂੰ ਮੈਂ ਖਾਲਸਾ ਅਕਾਲ ਪੁਰਖ ਦੀ ਫੌਜ ਬਣਾਇਆ। ਉਹ ਜਾ ਕੇ ਕਦੋਂ ਜੀ ਨੂੰ ਪਹਿਲਾਂ ਚੈਲੰਜ ਕਰਦੇ ਨੇ, ਉਹ ਨਹੀਂ ਮੰਨਦਾ। ਆਖਿਰਕਾਰ ਜਦੋਂ ਲੋਕ ਵੀ ਉਹਦੇ ਤੋਂ ਬਾਕੀ ਹੋ ਜਾਂਦੇ ਨੇ, ਉਹ ਆਪਣੇ ਹਵੇਲੀ ਵਿੱਚ ਉਹਨੂੰ ਜਿੰਦਰਾ ਲਾ ਕੇ ਅੰਦਰ ਹੋ ਜਾਂਦਾ ਵੀ ਸ਼ਾਇਦ ਮੈਂ ਸੇਫ ਹੈ। ਲੋਕਾਂ ਅੱਗ ਲਾ ਦਿੱਤੀ। ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨਾਂ ਦੇ ਨਾਲ ਅੱਗ ਲਾ ਦਿੱਤੀ, ਅੰਦਰ ਛਾੜ ਕੇ ਮਾਰ ਦਿੱਤਾ। ਜਿਹੜਾ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਅੰਦਰ ਛਾੜ ਕੇ ਮਾਰਦਾ ਸੀ, ਅੱਜ ਜਦੋਂ ਖੁਦ ਨੂੰ ਸੇਕ ਲੱਗਾ ਉਦੋਂ ਪਤਾ ਲੱਗਾ ਇਹ ਕਿਰਦਾਰ ਸੀ ਬਾਬਾ ਬੰਦਾ ਸਿੰਘ ਬਹਾਦਰ ਦਾ। ਉਹਦੇ ਜੀਵਨ ਵਿੱਚ ਇਹ ਪੱਖ ਸੀ, ਨਾ ਕਿਸੇ ਧੀ ਭੈਣ ਪੱਖੋਂ, ਨਾ ਕਿਸੇ ਪੈਸੇ ਪੱਖੋਂ, ਨਾ ਕਿਸੇ ਅਹੁਦੇ ਪੱਖੋਂ, ਨਾ ਕਿਸੇ ਹੋਰ ਗੱਲ ਕਰਕੇ ਉਹਦੇ ਜੀਵਨ ਵਿੱਚ ਐਸੀ ਕੋਈ ਪਕੜ ਨਹੀਂ ਸੀ ਜਿਹੜੀ ਕਿਰਦਾਰ ਨੂੰ ਮੈੜਾ ਕਰਦੀ ਹੋਵੇ, ਜਿਹੜੀ ਉਹਦੇ ਐਸ਼ੋ ਆਰਾਮ ਨੂੰ ਕਿਸੇ ਤਰ੍ਹਾਂ ਵਧਾਉਂਦੀ ਹੋਵੇ। ਉਹਦਾ ਕਿਰਦਾਰ ਸੀ ਆਪਣੇ ਗੁਰੂ ਦੇ ਉੱਤੇ ਇਤਨਾ ਵਿਸ਼ਵਾਸ ਬਣਾ ਕੇ ਤੁਰਨਾ। ਤੀਜਾ ਪੱਖ ਮੈਂ ਪਹਿਲਾ ਪੱਖ ਬੇਨਤੀ ਕੀਤੀ ਹੈ, ਉਹਦੇ ਜੀਵਨ ਵਿੱਚ ਤਿਆਗ ਕਿੱਡਾ ਵੱਡਾ ਹੈ। ਦੂਜੀ ਗੱਲ ਉਹਦੇ ਜੀਵਨ ਵਿੱਚ ਦੂਜੀ ਗੱਲ ਇਹ ਸੀ ਜਿਹੜੀ ਉਹਦਾ ਕਿਰਦਾਰ। ਤੀਜਾ ਪੱਖ ਸੀ ਉਹਦਾ ਬਹੁਤ ਵੱਡਾ, ਉਹ ਸੀ ਗੁਰੂ ਤੇ ਵਿਸ਼ਵਾਸ। ਮੈਂ ਇੱਕ ਵਾਰ ਫਿਰ ਕੰਪੇਅਰ ਕਰਨ ਲੱਗਾ 2 ਚੀਜ਼ਾਂ।
जब गुरु ने जंग लड़े, गुरु ने कितने सिख ने, गुरु ने जंग लड़े, गुरु को हथियार ने, गुरु ने जंग लड़े, वो पंजाब की धरती तो वाकफ है, गुरु ने जंग लड़े, सिखा नाल की निडरता है। हुण जदों बंदे बहादुर नूं गुरु तोड़न लगा है, आ है विश्वास सिख के जीवन में आ होना चाहिए। और जदों बाबा बंदा सिंह बहादुर नूं तोड़न लगा, हुण देखो कितनियां चुनौतियां ने उसके सामने। नंबर एक, पंजाब का वासी नहीं है, वो पंजाब का वासी नहीं, पंजाब के किसी सिख नूं नहीं जानता, ना वो पहली पीढ़ियों तो सिख है कि चलो पिछों सिख लोग जानते हो, सिख भी नहीं उन्होंने जानते, उसकी पीढ़ी कोई नहीं है। भाई मनी सिंह और दास हुणे बेनती करके है 911 सन 911 तो भाई मनी सिंह के परिवार में धर्म आया हुआ है। 911 तो लेके साढ़े को सबूत है, 520 तो लेके गुरु नानक साहब के घर नाल जुड़े हुए हैं, उन्हों का पिछोकड़ है। इवें बाबा बंदा सिंह बहादुर के परिवार का कोई पिछोकड़ सिक्खी नाल नहीं जुड़िया हुआ, वो सिक्खी का पिछोकड़ भी कोई नहीं, ਉਹਦੀ ਪੰਜਾਬ 'ਚ ਵਾਕਫੀਅਤ कोई नहीं, ਉਹਦੇ ਕੋਲ ਹਥਿਆਰ कोई नहीं। गुरु 5 तीर दे के भेज रहे हैं, जान ਉਹਨਾਂ ਨਾਲ भेज रहे हैं ਜਿਹੜੇ ਗੱਲ-ਗੱਲ ਤੇ ਗੋਲੀ ਚਲਾਉਂਦੇ ਨੇ। ਤੁਸੀਂ ਦੇਖੋ ਕਦੇ ਉਹਦੇ ਕੋਲ 5 तीर ਤੇ ਫੌਜਾਂ ਨੇ, ਉਹਦੇ ਕੋਲ ਕਿੰਨੀਆਂ ਫੌਜਾਂ ਨਾਲ ਪੁੱਛਣ ਘੇਰਾ ਪਾਉਂਦੀਆਂ ਨੇ, ਕਿੰਨੀਆਂ ਲੱਖਾਂ ਦੀਆਂ ਫੌਜਾਂ ਚਮਕੌਰ ਦੀ ਗੜੀ ਨੂੰ ਘੇਰਾ ਪਾਉਂਦੀਆਂ ਨੇ। ਗੁਰੂ ਕੀ ਲੈ ਕੇ ਜਾਣ ਲੱਗਿਆ 5 ਸਿੱਖ, भाई विनोद सिंह, भाई बाज सिंह, भाई राम सिंह, भाई रण सिंह ते भाई खान सिंह। गुरु 5 सिख लेके तोड़ रहे हैं, और 5 सिखा ने उत्ते उन्होंने इन्ना विश्वास है, ना उहदे कोल हथियार, ना उहदी वाकफियत, ना उहदा पिछोकड़ है भी जंग लड़दा होवे, उहदे कोल ना पैसा, ना उहदे कोल किला, पंजाब की धरती ते एक कमरा भी नहीं सी उहदे कोल 2 खान दा, उहदे कोल कुछ भी नहीं, उहदे कोल कुछ भी नहीं। पर देखो सब तो बड़ी चीज है, उन्होंने इस गल का पता है, गुरु गोबिंद सिंह तेरी गल ते पहरा दे के 7 साल का बच्चा नहीं चिकनिया जा सकता है। गुरु गोबिंद सिंह तेरी गल ते पहरा दे के 9 साल का बच्चा चिड़िया जा सकता है। गुरु गोबिंद सिंह तेरी गल सुन के चमकौर की गढ़ी 40 सिख लड़ सकते हैं। गुरु गोबिंद सिंह तेरी गल मान के 7 महीने भुखे सिख रह सकते हैं। गुरु गोबिंद सिंह तेरी गल सुन के तेरा पिता शहादत दे सकता है। गुरु गोबिंद सिंह तेरी गल सुन के तू शीश मंगे ते 5 प्यारे शीश दे सकते हैं। गुरु गोबिंद सिंह तेरी गल केडी बड़ी जान है, महंत उदासी महंत लड़ सकता है। तेरी गल में केडी बड़ी जान है, तू 20 साल का होवे 22 घर के राजियां पहला जंग लड़ के जित के दिखा दे। 52 साल बाद कौम ने जंग लड़िया सी, 1635 का आखिरी जंग है, तो उस तो बाद 1687 का मुड़ के जंग लड़ते भंगाड़ी ने युद्ध। तू इन्ने समय में इन्ना कुछ करके विखा दे, तेरे दर ते राजे महाराजे आके झुकदे होण। सारियां गल्लां ते मैं ये पढ़ के विश्वास कर रहा, मेरे कोल भावें 5 तीर ने, मेरे कोल भावें 5 सिंह ने, मेरे कोल कुछ भी नहीं। गुरु गोबिंद सिंह जी ने कोल तेरा थापड़ा, मैनू एक गल का विश्वास आ गया, जिस दे होवे बल सो कदे ना हारदा। बोले सोनिहाल। अज ते सिख नू गुरु ते विश्वास नहीं, उन्होंने किसी देहधारी ते विश्वास है। वो आशुतोष को जा सकता है, वो किसी और को जा सकता है। मैं बेनती करा उन्हें पखंडियां को जा सकता है। सिखा जे किते तेरा अज भी बाबा बंदे बहादुर वर्गा विश्वास बन जाए ना, तो सच करके जानी को मंजिल तय करनी है, कोई औखिया नहीं। मैं आखिरी करके एक समाप्ति वाले पासे में आया। शायद तुहानू पता हो भी बहादुर शाह जिहड़ा वो पागल होके मरिया 1712 के फरवरी के महीने, उसकी लाश लाहौर में लंबा समय रुकी रही है, बाद में भेजी है। वो बंदा बहादुर मक्खना बहादुर शाह जिथे कुतुब मीनार, डॉक्टर साहब होरी हरिंदर सिंह होरी बहुत पढ़े लिखे हुए ने, वैसे भी इजाजत ले ਸਾਨੂੰ ਤਾਂ ਪ੍ਰਬੰਧਕਾਂ ਦੇ ਅਧੀਨ ਹਜੇ ਕਾਫੀ ਕੁਝ ਕਰਨਾ ਪੈਂਦਾ ਤੇ ਮੈਨੂੰ ਖੁਸ਼ੀ ਹੁੰਦੀ ਵੀ ਇਹ ਕਮ ਸੇ ਕਮ ਕੌਮ ਦੀ ਆਵਾਜ਼ ਜਿਹੜੀ ਉਹ ਚੁੱਕ ਰਹੇ ਨੇ। ਮੈਂ ਉਹਦੇ ਦਰਮਿਆਨ ਇੱਕ ਛੋਟੀ ਜਿਹੀ ਗੱਲ ਕਰਨ ਲੱਗਾ ਸਾਂ। ਮੈਨੂੰ ਇਤਿਹਾਸ ਦਾ ਸ਼ੌਕ ਹੈ। ਤੁਸੀਂ ਮੈਂ ਨਾਲ ਤੇਰਾ ਦੇਖਣ ਗਿਆ ਗਾਈਡ ਲੈ ਕੇ, ਉਹ ਵੜਦੀ ਅਫਸਾਰੀ ਮੀਨਾ ਬਾਜ਼ਾਰ ਹੈ। ਐਕਚੁਅਲੀ ਮੀਨਾ ਬਾਜ਼ਾਰ ਦਾ ਨਾਮ ਤਾਂ ਹੈ ਵੀ ਉੱਥੇ ਮੀਨਾਕਾਰੀ ਹੁੰਦੀ ਸੀ।
क्योंकि उन्होंने बाहर जाने का हुक्म नहीं सी। जिहड़ियां बेगमां उन्हां दी हुंदियां सी वो अपने दरबारां विच भी खुसरे रखते सी। जिहड़े बॉडीगार्ड हुंदे सन खुसरे हुंदे सन। तुसीं ज़्यादा पढ़े लिखे हुए हो। ते उत्ते मीनाकारी दी दुकानां हुंदियां सी भी जे कोई चीज़ पसंद आउगी तां बाहर ऑर्डर हो के इत्थे आ जाएगी। ते पर वो बेगमां बाजार नहीं सी बहुता जांदियां। उहदा मीनाकारी करके नाम मीना बाजार है। ਤੇ मैं पूछा पढ़दे साहब गाइड कोल भी ਇਹਦਾ नाम मीना क्यों एक हिंदू धर्म का नाम लगता है भी तुसीं लाल किला ते शाहजहां ने बनाया। तुसीं हैरान होवोगे वो बंदे ने मैनूं सबूत दिखाए कहण लगे बनाए ही हिंदुओं ने सी। मैं सिर्फ बेनती कर रहा भी कल का अजमेर सिंह की एक बड़ी प्यारी बात है। वो कहते जो मुसलमान बाहरी तौर पर तुहानूं नुकसान पहुंचाउंदा है पर ये अंदरों पहुंचाउंदा है। दूजी गल उस तो बाद लाल किले विचों बाहर निकलदे सार उन्हें जो मैनूं हाथी दिखाई कहते गणेश की पूजा बाकी जगह ते नहीं होंदी है ये उन्होंने बनाया ना हुंदा ते फिर ये गणेश क्यों इत्थे हुंदा। तीजी गल तुसीं उहदे उत्ते नैट दे उत्ते पाके देखो ताज महल के रहस्य है हिंदी च तुहाडे सामने लेख आ जाएगा। तुसीं उत्ते देख लिओ पढ़ के भी ताज महल की सारी हिस्ट्री किवें बदल के रखी पई है। अज मैं जिहड़ी गल तुहाडे नाल साझी करन लगा सां ओह इह करन लगा सां अज बहुत बड़ी लोड़ है। बहादुर शाह 1712 में मरिया पर वह पागल होकर मरिया। इन्ना परेशान हो गया सी बाबा बंदा सिंह बहादुर के कारण जिथे उहदा संस्कार होया जिथे उहनूं दफनाया गया वो बख्तियार काकी जां कुतुब मीनार के नेड़े कुतुब मीनार के विच भी बहुत दखलअंदाजी हो गई है। उत्थे उहनूं दफनाया गया जिथे उहनूं दफनाया गया उहदी रूह नूं शांति आ जाए बाबा बंदा सिंह बहादुर नूं उत्थे शहीद कर लगे। याद रखिए बाकी जिहड़े 740 सिंह ने उन्हां नूं चांदनी चौक विच शहीद किया गया। साडा चांदनी चौक विच 744 सिंह शहीद है। 744 शहीद है चांदनी चौक विच। 740 बाबा बंदा सिंह बहादुर नाल 3 सिख गुरु तेग बहादुर साहब जी नाल अते गुरु तेग बहादुर साहब जी खुद की शहादत जिहड़ी चांदनी चौक दी 744 शहादतां ने चांदनी चौक दी। मैं अगे गल तोरा जिहड़ी करनी चाहुंदा सां उस तो बाद विच जदों उत्थे शहीद करन लगे ते एक पासे ओदी घर वाले बैठी है दूजे ओदी गोद विच बच्चा बैठा है सामने बाबा बंदा सिंह बहादुर बैठा ओदे सामने दो गल्लां रखियां गईयां। पहली गल ये रखी गई भी गुरु बदलना तेरी आदत है तो कई बारी गुरु बदले है साडे कहण ते एक बारी फिर बदलने इस्लाम नूं धारण कर ले सुख आराम नाल जीवेगा। उन्हें आख्या जिन्ना चिर कच्चे सी उन्ना चिर बदले जब पक्का हो गया उन्हें मैनू बदल के रख दिता हुण मैनू गुरु बदलने की लोड़ नहीं गुरु दे ही रहेगा वो नहीं बदलना। उन्हें आख्या चलो ठीक है दूजी शर्त ते सामने रखने हैं भाई तुसीं तू मिरगनी के बच्चे नूं देख के घर बार छड्ड के चला गया सी अज भी तेरे सामने एक बच्चे का दिल कटना है। वो बच्चा किसी मिरगनी का नहीं वो बच्चा किसी कूड़ का नहीं वो बच्चा खुद का तेरा होएगा। तुझा दिल कटना है तू बर्दाश्त कर लेगा बाद में तो बदलेगा। हम सोच रहे बाबा बंदा सिंह बहादुर ने ठोक के जवाब दिता सी। उन्हें आख्या कहने लगे पर तेन पता नहीं इस गल का तू दोष बच्चों की गल कर ली मिरगनी के बच्चों की गल कर ली मेरे बच्चों की गल कर ली जिन्हें मेरा जीवन बदलिया तू उस बच्चे की गल क्यों नहीं करता बाबा फतेह सिंह की गल क्यों नहीं करता। तू ये कह भी अज मैं बाबा फतेह सिंह वांगू अडोल रवांगा ये कह मैनू छोटी गल मेरे को चेते आ गई मैं उन्होंने एक्सप्लेन नहीं करांगा कदे विचार बनी ना तुसीं पढ़ के इतिहास के पढ़े सिकंदर ते कोस की लड़ाई होती है कोस हारदा है सिकंदर पुछदा मैं तेरा क्यों जिहा प्यार करा। अहमद शाह अब्दाली में होंदा है और मीर मन्नू हारदा है मीर मन्नू उहदे कोल है अहमद शाह अब्दाली पुछदा मीर मन्नू मैं तेरा क्यों जिहा प्यार करा। वो कहता कसाई है तो वढ दे व्यापारी है तो बेच दे बादशाह तो माफ कर दे। उस तो बाद फिर अहमद शाह अब्दाली होंदा है वो लहरा सिंह नूं भेजदा है टोकरे भर के बदामां दे उहनूं पुछदा कि मैं तेरा क्यों जिहा प्यार करा। अज बाबा बंदा सिंह बहादुर नूं भी रखशिया पुछ लिया दस तेरा क्यों जिहा प्यार करा कहण लगे जिहो जी मौत नूं अपनी चाहुंदा जिहो जी मौत को अपनी चाहुंदा क्योंकि मैनूं गुरु दसदा है आपे बीज आपे ही खा। फिर गुरु दसदा
भाई तारू सिंह की यहो जी बचा हुई सी रुक चा करे फिर सही साडियां वारदातां किते पढ़ के देखो सारे नवेकलियां ने बाबा बंदा सिंह बहादुर बिल्कुल भी नहीं डरके आखिर उहदे सामने ओहदे पुत नूं पकड़िया गया ओहदे केस पकड़े गए ओहदियां लत्तां पकड़ियां गईयां जालमां ने एक छुरा बाबा बंदा सिंह बहादुर दे बच्चे दे 4 सालां दा बच्चा है ओहदे कलेजे च मार के पाड़ दिता सीना चीर दिता पर हजे एडा शेक नहीं होया जिदे तो दिल कटिया जाए 2 हाथ पाके कसाइयां ने लिपड़ते हुए उस खून नाल भिजे 4 साल के बच्चे काड़ कर करके हड्डियां तक तोड़ दित्तियां ਉਹਦੇ ਵਿੱਚ ਤੜਪਦਾ कलेजा ਕੱਢ के बाबा बंदा सिंह बहादुर के मूँह च पा दिता गया। ये पहला वक्त है जब उसकी अखां च पानी आया दादा भिज गया सारा बुक्कड़ भर गई ते उसकी अखां च अथरू आए पुछदा कहण लगे हुण डोलदा कहंदा डोलिया नहीं फिर अखां च पानी क्यों कहते अखां च पानी तां आ गया और गुरु गोबिंद सिंह जेड़ा तू अपने वेले मेरा कर सके तू मेरे को करवा लिया तू कितना तैयार होया मेरे के कहते वो किवें कहते जब गुरु गोबिंद सिंह दा परिवार शहीद होया ओदा परिवार इकट्ठा नहीं सी कल्लियां कल्लियां शहीदियां दित्तियां अज मेरा परिवार शहीद हो रहा है तेरी मां भी बैठी देख रही है तेरा बाप भी बैठा देख रहा है मेरा पुत शहीद होया सामने होया गुरु गोबिंद सिंह तेरा धन्नवाद करना जिन्हें मैनू इह जजीरा दिता मैं अपने पुत की शहादत ते मेरा उस तो बाद में कोई अखों कट के लत्तां वढ़ के बाहां वढ़ के बाकी मांस नोच के उहदे कल्ला कल्ला टुकड़ा करके रख दिता सी। अमर सिंह नाम दा बंदा सी जिहड़ा लाल पग विच ओहदे फन के लेके गया सी ते कश्मीर विच जाके ओहदा संस्कार कीता सी बाकी टुकड़ियां दा। मैं सिर्फ 3 गल्लां अपनियां दोहरा दियां। पहली गल अज लोड़ है इतिहास विचों सेध लैण दी साडा जिहड़ा जीवन के अंदर पहली सब तो बड़ी गल है त्याग किहो जिहा होवे दूजी गल है साडा किरदार किहो जिहा होवे क्योंकि किरदार वधिया विहार वधिया ते तीजी गल है साडा विचार वधिया तीन चीज़ां इकट्ठियां होणीआं। दूजी गल किरदार किहो जिहा सी तीजा सब तो बड़ा पक्ष सी गुरु ते विश्वास किन्ना सी। अज ये 3 गुण अपने जीवन में धारण कर लीए मैनूं पूरी आस है साडा आउण वाला इतिहास जिहड़ा है ते जिहड़े साडे राज भाग दे सुपने ने वो बिल्कुल हकीकत में बदलणगे। असीं इतिहास के पन्नियां विच सिੱਖਿਆ लईए। इन्नी बेनती कबूल करे भुल्लर चुका नहीं खिमा। बाबा बंदा सिंह बहादुर इंटरनेशनल जथेबंदी का बहुत ही सम्मानयोग बाबा सज्जन सिंह जी होरां दा ते मक्खन शाह बाबा मक्खन शाह सिख सेंटर तो आई कमेटी सारियां दा सारे बुलारियां दा धन्नवाद। भुल्लर चुका नहीं खिमा प्यार नाल आखो जी वाहिगुरू जी का खालसा वाहिगुरू